ਅਗਲੀਆਂ ਖਬਰਾਂ ਵੱਲ ਚੱਲੀਏ। ਕਹਿੰਦੇ ਭਈ ਜਿਹੜਾ ਇੰਡੀਆ ਦਾ ਬਹੁਤ ਰਿਚੈਸਟ ਮੈਨ ਹੈਗਾ ਬਿਲੀਅਨੀਅਰ ਅਡਾਨੀ, ਤੇ ਇਹ ਪਤਾ ਚੱਲ ਰਿਹਾ ਵੀ ਯੂਐਸ ਨੇ ਜਿਹੜੇ ਉਹਦੇ ਤੇ ਫਰਾਡ ਦੇ ਚਾਰजेस ਲਾਏ ਸੀ ਉਹ ਡ੍ਰੌਪ ਕਰਨ ਜਾ ਰਹੇ ਆ। $250 ਮਿਲੀਅਨ ਦੀ ਉਹਨ ਬਰਾਈਬ ਦਿੱਤੀ ਸੀ ਇੰਡੀਅਨ ਗਵਰਨਮੈਂਟ ਆਫੀਸ਼ੀਅਲਸ ਨੂੰ, ਆਪਣੇ ਜਿਹੜੇ ਹੋਰ ਬਿਜ਼ਨਸ ਆ ਉਹਨਾਂ ਨੂੰ ਐਕਸਪੈਂਡ ਕਰਨ ਦੇ ਲਈ। ਗੌਤਮ ਅਡਾਨੀ, ਜਿਸ ਨੂੰ ਰਿਚੈਸਟ ਮੈਨ ਕੱਲਾ ਇੰਡੀਆ ਦਾ ਨਹੀਂ ਏਸ਼ੀਆ ਦਾ ਮੰਨਿਆ ਜਾ ਰਿਹਾ। ਇਹ ਸਾਰਾ ਕੁਝ ਕਿਵੇਂ ਵਾਪਰਿਆ? ਕਿਉਂਕਿ ਉਸਨੇ ਪ੍ਰੈਜ਼ੀਡੈਂਟ ਡੋਨਾਲਡ ਦਾ ਇੱਕ ਪਰਸਨਲ ਅਟਾਰਨੀ ਜਿਹੜਾ ਆ ਉਸ ਨੂੰ ਹਾਇਰ ਕੀਤਾ, ਤੇ ਕਹਿੰਦੇ ਭਈ ਇੱਕ ਅਨਡਿਸਕਲੋਜ਼ਡ ਮੀਟਿੰਗ ਹੋਈ ਅਪ੍ਰੈਲ ਮਹੀਨੇ ਦੇ ਵਿੱਚ ਜਸਟਿਸ ਡਿਪਾਰਟਮੈਂਟ ਦੀ, ਤੇ ਟਰੰਪ ਉਹਨਾਂ ਦਾ ਜਿਹੜਾ ਪਰਸਨਲ ਵਕੀਲ ਹੈਗਾ ਆ, ਪਰਸਨਲ ਜਿਹੜਾ ਉਹਨਾਂ ਦਾ ਲਾਇਰ ਆ, ਉਹਦੇ ਨਾਲ ਰੋਬਰਟ ਜੀ ਜੂਫਰਾ ਜੂਨੀਅਰ, ਤੇ ਉਹਦੇ ਵਿੱਚ ਜਸਟਿਸ ਡਿਪਾਰਟਮੈਂਟ ਨਾਲ ਕਹਿੰਦੇ ਵੀ ਇਹ ਡੀਲ ਚੱਲ ਰਹੀ ਆ ਵੀ ਉਹ $10 ਬਿਲੀਅਨ ਯੂਐਸ ਦੀ ਇਕਨੋਮੀ 'ਚ ਇਨਵੈਸਟ ਕਰੂਗਾ, ਜਿਹਦੇ ਨਾਲ 15,000 ਜੌਬਾਂ ਕ੍ਰੀਏਟ ਹੋਣਗੀਆਂ, ਤੇ ਜੇ ਜਿਹੜੇ ਪ੍ਰੋਸੀਕਿਊਟਰਸ ਆ ਉਹ ਚਾਰਜ ਕਰ ਦੇਣਗੇ। ਇਹ ਨਿਊਯਾਰਕ ਟਾਈਮ ਤੇ ਬਲੂਮਬਰਗ ਦੋਨੋਂ ਹੀ ਰਿਪੋਰਟ ਕਰ ਰਹੇ ਹੈਗੇ ਆ। ਜੋ ਆ ਉਹਨਾਂ ਨੇ ਇਹ ਕਿਹਾ ਵੀ 100 ਸਲਾਈਡ ਦੇ ਕਰੀਬ ਉਹਨਾਂ ਨੇ ਪ੍ਰੈਜੈਂਟੇਸ਼ਨ ਦਿੱਤੀ ਜਸਟਿਸ ਡਿਪਾਰਟਮੈਂਟ ਨੂੰ ਇਸ ਕੇਸ ਦੇ ਸਬੰਧ ਦੇ ਵਿੱਚ। ਜੋ ਗੌਤਮ ਅਡਾਨੀ ਆ ਉਹ ਸਾਰਿਆਂ ਨੂੰ ਪਤਾ ਹੀ ਆ ਵੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਬਹੁਤ ਲਾਗੇ ਜਾਣੇ ਜਾਂਦੇ ਆ, ਤੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਆ ਵੀ ਮੋਦੀ ਹੁਣਾਂ ਨੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਗੌਤਮ ਅਡਾਨੀ ਦੀ ਜਿਹੜੀ ਆ ਇਹ ਡੀਲ ਕੀਤੀ ਹੈਗੀ ਆ। ਸੋ ਲੱਗਦਾ ਜਿਹੜੇ ਬਿਜ਼ਨਸਮੈਨ ਆ ਅਲਟੀਮੇਟਲੀ ਜੋ ਮਰਜ਼ੀ ਕ੍ਰਾਈਮ ਕਰ ਜਾਣ ਤੇ ਉਹ ਜਸਟਿਸ ਖਰੀਦ ਹੀ ਲੈਂਦੇ ਹੈਗੇ ਆ। ਸੋ ਜੋ ਅਟਾਰਨੀ ਜੇਫਰਾ ਆ, ਕੋ-ਚੇਅਰ ਹੈਗਾ ਸੁਲੀਵਨ ਤੇ ਕਰੋਮਵੈਲ, ਇੱਕ ਨਿਊਯਾਰਕ ਦੀ ਬਹੁਤ ਵੱਡੀ ਫੁੱਲ ਫਾਰਮ ਹੈਗੀ ਆ, ਸੋ ਉਸ ਨੂੰ ਇਸਨੇ ਹਾਇਰ ਕੀਤਾ ਸੀ। $10 ਬਿਲੀਅਨ ਕਹਿੰਦਾ ਜੀ ਮੈਂ ਯੂਐਸ ਦੀ ਇਕਨੋਮੀ 'ਚ ਕਰਨਾ ਇਨਵੈਸਟ, ਤੇ 15,000 ਜੌਬਾਂ ਜਿਹੜੀਆਂ ਕ੍ਰੀਏਟ ਕਰਨੀਆਂ, ਤੇ ਜਿਹੜੇ ਚਾਰजेस ਆ ਉਹ ਸ਼ੁਭ ਮੰਤਰ ਹੋ ਗਏ। ਸੋ ਆਪਣੇ ਵੀ ਬਹੁਤ ਸਾਰੇ ਲੋਕ ਇਨਕਲੂਡਿੰਗ ਅਸ ਸਾਰੇ ਜਾਣਿਆਂ ਨੂੰ ਲੱਗਦਾ ਸੀ ਵੀ ਵਾਕਈ ਕਿਤੇ ਇਨਸਾਫ ਵਗੈਰਾ ਪਤਾ ਨਹੀਂ ਮਿਲ ਜੂਗਾ, ਪਰ ਤਗੜੇ ਦਾ ਸੱਤੀ ਵੀ 100 ਆ ਜੀ। ਇਹ ਮੁੱਕਦੀ ਜਿਹੜੀ ਇਸ ਦੇ ਵਿੱਚ ਗੱਲ ਆ। $250 ਮਿਲੀਅਨ ਦੀ ਬਰਾਈਬ ਦਿੱਤੀ ਸੋਲਰ એનર્ਜੀ ਕੰਟਰੈਕਟ ਹਾਸਲ ਕਰਨ ਦੇ ਲਈ। ਯੂਐਸ ਦੇ ਇਨਵੈਸਟਰਸ ਨੂੰ ਧੋਖਾ ਦਿੱਤਾ ਵੀ ਕਹਿੰਦਾ ਜੀ ਸਾਡੇ ਤਾਂ ਐਂਟੀ ਬਰਾਈਬਰੀ ਸਟੈਂਡਰਡ ਹੀ ਬਹੁਤ ਤਗੜੇ ਆ, ਤੇ ਆਪ ਇਹ ਸਿੱਧੀ ਬਰਾਈਬ ਦੇਣ ਦਿਆ ਸੀਗਾ। ਸੋ ਕਹਿੰਦੇ ਵੀ $18 ਮਿਲੀਅਨ ਦੇ ਵਿੱਚ ਸਮਝੌਤਾ ਹੋਇਆ ਇਹਨਾਂ ਦਾ। ਸੋ $18 ਮਿਲੀਅਨ ਦੇ ਵਿੱਚ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਇਹ ਜਿਹੜੇ ਚਾਰजेस ਆ ਉਹ ਡ੍ਰੌਪ ਕੀਤੇ ਜਾ ਰਹੇ। ਇਹਦਾ ਮਤਲਬ ਇਹ ਆ ਵੀ ਜਿੱਦਾਂ ਤੁਸੀਂ ਕਿਹਾ ਵੀ ਇਨਸਾਫ ਖਰੀਦਿਆ ਹੀ ਜਾ ਰਿਹਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ ਆ। ਸੋ ਹੁਣ ਇੱਥੇ ਕੀ ਚੀਜ਼ ਜਿਹੜੀ ਉਹ ਰਹਿ ਜਾਊਗੀ? ਅਕਸਰ ਆਪਾਂ ਦੇਖਦੇ ਹਾਂ ਵੀ ਕਹਿੰਦੇ ਵੀ ਅਮਰੀਕਾ ਨੇ ਬਾਂਹ ਮਰੋੜਤੀ ਇੰਡੀਆ ਦੀ, ਵੀ ਅਡਾਨੀ ਨੂੰ ਵੀ ਜਿਹੜਾ ਉਹ ਪਾ ਲਿਆ, ਪਰ ਇਹ ਬਚਾ ਫਿਰ ਕਿੱਦਾਂ ਗਏ? ਫਿਰ ਇਨਸਾਫ ਵਾਲੀ ਗੱਲ ਕਿੱਥੇ ਜਿਹੜੀ ਉਹ ਰਹਿ ਜਾਂਦੀ ਆ? ਸੋ $18 ਮਿਲੀਅਨ ਦੀ ਜਿਹੜੀ ਡੀਲ ਬਣਾ ਕੇ ਫਰਾਡ ਦੇ ਐਲੀਗੇਸ਼ਨ ਆ ਉਹ ਸੈਟਲ ਕੀਤੇ ਜਾ ਰਹੇ ਆ। ਇਹ ਕੋਈ ਪਹਿਲਾ ਨਹੀਂ, ਇਹ ਕੋਈ ਅਖੀਰਲਾ ਨਹੀਂ। ਇੱਦਾਂ ਦੇ ਅਡਾਨੀ ਵਰਗੇ ਤੇ ਹੋਰ ਇੱਥੇ ਅਮਰੀਕਾ ਦੇ ਵਿੱਚ ਵੀ ਬਥੇਰੇ ਨੇ ਜਿਹੜੇ ਇਸ ਤਰੀਕੇ ਦੇ ਨਾਲ ਕਰ ਰਹੇ ਆ। ਹੁਣ ਤੁਸੀਂ ਇੱਕ ਉਦਾਹਰਨ ਮੈਂ ਤੁਹਾਨੂੰ ਦਿੰਦਾ ਵੀ ਟੈਕਸਸ ਦੇ ਵਿੱਚ ਇੱਕ GOP ਦਾ ਬੰਦਾ ਸੀਗਾ, ਉਹਦੇ ਉੱਤੇ ਬੜੇ ਘਿਨਾਉਣੇ ਚਾਰजेस ਸੀ ਬੱਚਿਆਂ ਦੇ ਨਾਲ ਜਿਸਮਾਨੀ ਸ਼ੋਸ਼ਣ ਕਰਨ ਦੇ, ਤੇ ਕਿਉਂਕਿ ਉਹ ਸੇਮ ਪਾਰਟੀ ਦਾ ਬੰਦਾ ਸੀਗਾ, ਤੇ ਉਹਦੇ ਉਲਟ ਜਿਹੜੇ ਉੱਥੋਂ ਦੇ ਅਟਾਰਨੀ ਜਨਰਲ ਨੇ ਸਿਰਫ 6 ਮਹੀਨੇ ਦੀ ਉਹਨੂੰ ਸਜ਼ਾ ਜਿਹੜੀ ਉਹ ਮੰਗੀ ਆ, ਉਹ ਉਸ ਦੇ ਵਿੱਚ ਜਿਹੜੀ ਉਹ ਦਵਾਈ ਆ ਇੱਕ ਦੂਜੇ ਦੀ ਬੈਕ ਸਕ੍ਰੈਚ ਕਰਨਾ, ਤੇ ਇੱਕ ਦੂਜੇ ਨੂੰ ਤਗੜੇ ਨੇ ਤਗੜੇ ਨੂੰ ਜਿਹੜਾ ਉਹ ਬਚਾਉਣਾ। ਉਹ ਗੱਲਾਂ ਜਿਹੜੀਆਂ ਉਹ ਇਸ ਦੇ ਵਿੱਚ ਸਾਹਮਣੇ ਜਿਹੜੀਆਂ ਆ ਰਹੀਆਂ ਆ। ਸੋ ਡਿਪਲੋਮੈਟਿਕ ਰਿਲੇਸ਼ਨਸ ਇਹ ਕਿਹੜੇ ਪਾਸੇ ਵੱਲ ਨੂੰ ਤੁਰੇ ਆ, ਜਦੋਂ ਆਪਾਂ ਨੂੰ ਪਤਾ ਵੀ ਭਾਰਤ ਦੇ ਪ੍ਰਾਈਮ ਮਿਨਿਸਟਰ ਦਾ ਖਾਸਮ ਖਾਸ ਗੌਤਮ ਅਡਾਨੀ ਦੇ ਉੱਤੇ ਜਿਹੜੇ ਚਾਰजेस ਸੀਗੇ ਉਹ ਹੁਣ ਡ੍ਰੌਪ ਹੋਣ ਜਾ ਰਹੇ ਆ। ਯਾਦ ਹੋਣਾ ਅਰਜੋਤ ਸਿੰਘ ਜੀ, ਜਦੋਂ ਇਹ ਮਾਗਾ ਤੇ ਮੀਗਾ ਕਰਕੇ ਤੇ ਮੇਗਾ ਕਰਕੇ ਕਹਿ ਕੇ ਗਿਆ ਸੀਗਾ ਆਪਣਾ ਮੋਦੀ ਇੱਥੇ ਆਇਆ ਸੀ ਅਮਰੀਕਾ 'ਚ, ਤਾਂ ਉਦੋਂ ਉਹਨੂੰ ਗੌਤਮ ਅਡਾਨੀ ਬਾਰੇ ਸਵਾਲ ਪੁੱਛਿਆ ਗਿਆ ਸੀ, ਜਵਾਬ ਤਾਂ ਉਹਨੂੰ ਕੋਈ ਦੇਣਾ ਨਹੀਂ ਆਇਆ। ਪਰ ਇੱਦਾਂ ਕਹਿ ਸਕਦੇ ਆ ਵੀ ਜਿਹਨੂੰ ਕਹਿੰਦੇ ਵੀ ਇਹ ਜਿਹੜਾ ਫਕੀਰ ਆਦਮੀ ਝੋਲਾ ਉਠਾ ਕੇ ਚੱਲ ਪੜੇਂਗੇ, ਇਹ ਬੈਗ ਕਹਿੰਦੇ ਵੀ ਫਿਰ ਲੱਗਦਾ ਵੀ ਇਸੇ ਦਾ ਹੀ ਲੈ ਕੇ ਆਇਆ, ਤੇ ਇਵੈਂਚੁਅਲੀ ਜਿਹੜੀ ਡੀਲ ਡੂਲ ਆ ਉਹ ਉਹਨਾਂ ਨੇ ਹੁਣ ਕਰਵਾ ਲਈ ਆ। ਕਿਤੇ ਇਹੀ ਕਾਰਨ ਤਾਂ ਨਹੀਂ ਵੀ ਭਾਰਤ ਦੇ ਜਿਹੜੇ ਪ੍ਰਾਈਮ ਮਿਨਿਸਟਰ ਮੋਦੀ ਆ ਜਾਂ ਭਾਰਤ ਦੀਆਂ ਜਿਹੜੀਆਂ ਪਾਲਿਸੀਜ਼ ਆ ਅਮਰੀਕਾ ਨੂੰ ਜਿਹੜਾ ਉਹ ਲੈ ਕੇ ਜਾਂ ਇਹਨਾਂ ਦੀਆਂ ਗੱਲਾਂ ਜਿਹੜੀਆਂ ਉਹ ਮੰਨਣੀਆਂ ਤੇ ਜਿਹੜੀਆਂ ਸੁਣਨੀਆਂ ਇਸੇ ਕਰਕੇ ਤਾਂ ਨਹੀਂ ਸੀ ਕਰ ਰਹੇ ਵੀ ਉਹ ਸਾਰੀਆਂ ਚੀਜ਼ਾਂ ਦਾ ਇਵੈਂਚੁਅਲੀ ਜਿਹੜਾ ਇਨਾਮ ਆ ਉਹ ਇਹਨਾਂ ਨੂੰ ਅਡਾਨੀ ਦੇ ਜਿਹੜੇ ਇਹ ਚਾਰजेस ਆ ਉਹ ਡ੍ਰੌਪ ਕਰਵਾ ਕੇ ਜਿਹੜਾ ਉਹ ਮਿਲ ਰਿਹਾ ਹੈਗਾ ਆ। ਸੋ ਇਟ ਟੈਲਸ ਅ ਲੋਟ
ਉਧਰਲੇ ਪਾਸੇ ਵੀ ਤੇ ਇਧਰਲੇ ਪਾਸੇ ਵੀ ਕੀ ਕੁਝ ਜਿਹੜਾ ਉਹ ਚੱਲ ਰਿਹਾ ਹੈ।